ਧਿਆਨ ਬੰਨੋ ਤੇ ਮੋਟਰਸਾਈਕਲ ਨਹੀਂ ਮੈਂ ਬਾਤ ਥੋੜਾ ਜਿਹਾ ਲਾਈਟ
ਜਾਣਾ। ਇਹ ਸੰਤਾਂ ਦਾ ਇਹੀ ਏਮ ਜਿਹੜਾ ਆ ਉਹ ਤੁਹਾਡਾ ਸਾਰੇ ਨੌਜਵਾਨਾਂ ਦਾ ਹੋਣਾ ਚਾਹੀਦਾ। ਜੇ ਅਸੀਂ ਨਹੀਂ ਕਰਦੇ ਚੱਕਣਾ ਪੈਰ ਪਿੱਛੇ ਕਰਨਾ ਜਾਂ ਵਾਧੂ ਇਖਤਿਆਰੀ ਕਰ ਰਿਹਾ ਸੰਤਾਂ ਦਾ ਕੋਈ ਨਾ ਜਿਹੜਾ ਚਾਰ ਰੱਖਣਾ ਖਾਣ ਵਾਲੀ ਖਾਸ ਕਰਕੇ ਨੌਜਵਾਨਾਂ ਦੀ ਗੱਲ ਕਰਦਾ ਮੈਂ ਜਿਹੜੇ ਸਾਡੇ ਕੋਲ ਸਾਰੀ ਉਮਰ ਨੂੰ ਸਾਰਾ ਕੁਝ ਦੇਖਿਆ। ਜਦ ਤੁਸੀਂ ਗੱਲਾਂ ਸੁਣੀਆਂ ਆਪਣੇ ਬਜ਼ੁਰਗਾਂ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੇ ਨਹੀਂ ਸੀ ਗਿਆ, ਉਹ ਸੰਧੀ ਕੀਤੀ ਸੀ। ਤੁਸੀਂ ਪਹਿਲਾਂ ਵੀ ਇਕੱਲੇ ਸੀ ਤੇ ਹੁਣ ਵੀ ਇਕੱਲੇ ਰਹਿਣਾ, ਪਹਿਲਾਂ ਵੀ ਵੱਖਰੇ ਸੀ ਤੇ ਹੁਣ ਵੀ ਵੱਖਰੇ ਰਹਿਣਾ। ਤਾਂ ਨਹੀਂ ਸਾਨੂੰ ਭਾਰਤ ਪਸੰਦ, ਤਾਂ ਸਾਡੇ ਚੁੱਕਦਾ ਆਪਾਂ ਹੋਰ ਅਸੀਂ ਕਿਸੇ ਦਾ ਸਾਡਾ ਕੋਈ ਜਾਤੀ ਬੈਰੋਗ ਨਾ ਕੋਈ ਹਿੰਦੂ ਦਾ ਬੈਰੋਗ ਆ, ਨਾ ਸਾਡਾ ਕਿਸੇ ਮੁਸਲਮਾਨ ਦਾ ਬੈਰੋਗ ਆ। ਤੇ ਦੂਜੀ ਗੱਲ ਇਹ ਵੀ ਦੱਸਦਾ ਕਿ ਰਾਜ ਰਣਜੀਤ ਸਿੰਘ ਵਰਗਾ ਹੋਵੇਗਾ, ਮੇਰੇ ਪੰਜਾਬ ਰਣਜੀਤ ਸਿੰਘ ਵਰਗਾ ਹੋਵੇਗਾ, ਉਹਨੇ ਹਿੰਦੂ ਵੀ ਵਰਤਣਗੇ, ਉਹਨੇ ਸਭ ਸੂਬੇ ਜਨਤਾ ਵੀ ਵਰਤਣਗੇ, ਉਹਨੇ ਤੁਸੀਂ ਵਰਤੋਗੇ। ਮੈਂ ਵੀ ਕਈਆਂ ਦੇ ਮਨਾਂ ਵਿੱਚ ਸਾਨੂੰ ਤਾਂ ਨਫ਼ਰਤ ਕਰਦੇ ਆ, ਹਿੰਦੂਆਂ ਨੂੰ ਕਾਹਦੇ ਨਫ਼ਰਤ ਕਰਦੇ ਆ। ਮੈਂ ਕਹਿੰਦਾ ਕਿੰਨੇ ਹਿੰਦੂ ਵੀਰ ਆ ਜਿਨ੍ਹਾਂ ਸੰਘਰਸ਼ ਦੇ ਵਿੱਚ ਵੀ ਹਿੱਸਾ ਪਾਇਆ। 84 ਤੋਂ ਲੈ ਕੇ ਬਹੁਤ ਜ਼ਿਆਦਾ ਹਿੰਦੂ ਵੀਰ ਵੀ ਹੋ ਜਿਹਨੇ ਸੰਘਰਸ਼ ਦੇ ਵਿੱਚ ਹਿੱਸਾ ਪਾਇਆ। ਤਾਂ ਵਜ੍ਹਾ ਅਸੀਂ ਕਹਿੰਦੇ ਵੀ ਨਿੱਜੀ ਵਿਰੋਧੀ ਨਹੀਂ ਗਏ। ਇਹ ਗੱਲ ਸਾਨੂੰ ਸਾਰਿਆਂ ਨੂੰ ਸੋਚ ਲੈਣੀ ਚਾਹੀਦੀ ਆ ਤੇ ਕੱਟੜਤਾ ਦੀ ਸੋਚ ਸਿੰਘਾਂ ਦੇ ਵਿੱਚ ਨਹੀਂ। ਸਿੱਖ ਤਾਂ ਹਮੇਸ਼ਾ ਚੋਣ ਲੜਾਏ ਆ, ਸਾਡਾ ਸਾਥ ਤੁਹਾਡੇ ਸਾਰਿਆਂ ਦੇ ਨਾਲ ਰਹੂਗਾ। ਦੁਕਾਨ ਤੋਂ ਜੇ ਗੱਲਾਂ ਸਮਝਣ ਦੀ ਲੋੜ ਆ ਇੰਨੀ ਗੰਭੀਰੀ ਨਾਲ ਮੈਂ ਕਿਹਾ 3-4 ਜਣੇ ਅੱਗੇ ਖੜੇ ਆ ਤੇ ਵਿੱਚ ਨਿਕਲ ਜਾਵਾਂ। ਰੈੱਡ ਬੁੱਕ ਵਿਰੋਧ ਨਹੀਂ ਵਾਹਿਗੁਰੂ ਜੀ ਕਾ ਆਏ ਮੇਰਾ ਯਾਰ ਪੱਕੀ ਬੰਦਾ ਨਹੀਂ ਲੱਗਣ ਲਈ ਕੋਈ ਗਿਆ ਪੂਰਾ ਕਵਰ ਆ ਹੀ ਰਹਿ ਗਿਆ ਬਸ। ਕਾਪੀ ਚਲਾਇਆ ਨਹੀਂ ਟਾਂਡੇ ਜਾਂਦਾ, ਉੱਥੇ ਜਾ ਕੇ ਫਿਰ ਦੁਬਾਰੇ ਲਾਵਾਂਗੇ। ਹੁਣ ਰਵਿੰਦਰ ਭਾਈ ਵਾਲਾ ਜੋ
ਹਾਂ